व्यूअर्स वेलकम बैक इन आवर प्रोग्राम जी। डॉक्टर साहब हुण तुसीं साडे दर्शकां दस दो अज दा विचार। ਅਸੀਂ ਜਿਵੇਂ ਇੱਕ ਦਿਨ ਅਖੀਰਲਾ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿਚਾਰ ਕਰਦੇ ਹਾਂ ਜੀ, ਔਰ ਅੱਜ ਜਿਹੜੇ ਦੋ ਸ਼ਲੋਕ 47 ਤੇ 48 ਨੰਬਰ ਚੁਣੇ ਨੇ ਕਿਉਂਕਿ ਉਹ ਤਰਤੀਬਵਾਰੀ ਅਸੀਂ ਚੱਲ ਰਹੇ ਹਾਂ, ਕੁਦਰਤੀ ਉਸੇ ਹੀ ਸਬਜੈਕਟ ਤੇ ਨੇ ਜਿਹੜੇ ਦੇ ਉੱਤੇ ਅਸੀਂ ਗੱਲ ਕਰਕੇ ਹਟੇ ਜੀ। ਔਰ ਪਹਿਲਾ ਸ਼ਲੋਕ ਹੈ ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸ਼ੇਖ। ਹੁਣ ਜ਼ਾਹਰ ਹੈ ਵੀ ਫਕੀਰਾਂ ਦਾ ਜਿਹੜਾ ਪਹਿਰਾਵਾ ਹੈ ਉਸ ਦੇ ਵਿੱਚ ਜਿਹੜੀ ਗੋਦੜੀ ਨੇ ਔਰ ਉਹਨਾਂ ਦਾ ਹੁੰਦਾ ਹੈ ਕਿ ਵੀ ਉਹ ਕੋਈ ਫੈਸ਼ਨ ਪ੍ਰਸਤਾ ਨਹੀਂ ਹੁੰਦੇ ਤੇ ਜਦੋਂ ਫਟ ਵੀ ਜਾਂਦੀ ਹੈ ਉਹਨੂੰ ਤੋਪਿਆਂ ਦੇ ਨਾਲ ਸੀ ਲੈਂਦੇ ਨੇ, ਫਿਰ ਫਟ ਜਾਂਦੀ ਹੈ ਫਿਰ ਉਹਨੂੰ ਵੀ ਸੀ ਲੈਂਦੇ ਨੇ। ਸੋ ਬਹੁਤ ਵਾਰੀ ਜਿਹੜੇ ਬੜੇ ਤਿਆਗੀ ਵਿਰਕਤ ਕਿਸਮ ਦੇ ਫਕੀਰ ਹੁੰਦੇ ਨੇ ਉਹਨਾਂ ਦੀ ਗੋਦੜੀ ਜਿਹੜੀ ਹੈ ਉਹ ਤੋਪਿਆਂ ਵਾਲੀ ਹੁੰਦੀ, ਚਾਰ ਚਫੇਰੇ ਤੁਹਾਨੂੰ ਟੱਲੀਆਂ ਲੱਗੀਆਂ ਨਜ਼ਰ ਆਉਂਦੀਆਂ ਨੇ, ਟਾਕੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ, ਔਰ ਮੇਖਾਂ ਤੋਪਿਆਂ ਨੂੰ ਕਹਿੰਦੇ ਨੇ ਸੀਨ ਨੂੰ, ਅਗਲੀਆਂ ਬਹੁਤ ਕਿ ਵੀ ਈਵਨ ਬਾਬਾ ਫਰੀਦ ਕਹਿੰਦੇ ਨੇ ਕਿ ਜਿਹੜੀ ਈਵਨ ਗੋਦੜੀ ਵੀ ਹੈ ਇਸ ਨੂੰ ਵੀ ਬਹੁਤ ਸਾਰੇ ਤੋਪੇ ਲੱਗੇ ਹੋਏ ਨੇ, ਚਾਰ ਚਫੇਰੇ ਜਿਹੜਾ ਅਸੀਂ ਦੇਖ ਸਕਦੇ ਹਾਂ ਜੀ। ਜਿੰਦ ਨਾ ਕਾਈ ਮੇਖ, ਪਰ ਜ਼ਿੰਦਗੀ ਨੇ ਐ ਨਿਕਲ ਜਾਣਾ ਹੱਥ ਚੋਂ, ਉਸ ਨੂੰ ਕੋਈ ਤੋਪਾ ਲੱਗ ਹੀ ਨਹੀਂ ਸਕਦਾ। ਇਹ ਨਹੀਂ ਹੈ ਵੀ ਤੁਸੀਂ ਜਿੰਦ ਜਾ ਰਹੀ ਹੈ, ਜਿੰਦ ਨਮਾਣੀ ਨਿਕਲੇ ਹੱਡਾਂ ਕੂ ਕੜਕਾਏ, ਜਦੋਂ ਹੁਣ ਹੱਡਾਂ ਨੂੰ ਕੜਕਾ ਕੇ ਜਿੰਦ ਨੇ ਨਿਕਲਣਾ ਤੁਹਾਡੇ ਕੋਲ ਕੋਈ ਤੋਪਾ ਨਹੀਂ ਹੈ ਵੀ ਤੁਸੀਂ ਉਹਨੂੰ ਲਾ ਸਕੋ ਜਾਂ ਉਹਨੂੰ ਰੋਕ ਸਕੋ। ਵਾਰੀ ਆਪੋ ਆਪਣੀ ਚਲੇ ਮਸਾਇਕ ਸ਼ੇਖ। ਮਸਾਇਕ ਕਹਿੰਦੇ ਨੇ ਕਈ, ਸ਼ੇਖ ਹੁਣ ਬੜੇ ਸ਼ੇਖ ਵਿਦਵਾਨ ਲਰਨਡ ਔਰ ਜਿਹੜੇ ਰਿਸਪੈਕਟੇਬਲ ਕਬੀਲਾ ਸ਼ੇਖਾਂ ਦਾ ਮੰਨਿਆ ਜਾਂਦਾ ਕਿ ਵੀ ਜਦੋਂ ਵਾਰੀ ਆ ਗਈ ਤੇ ਫਿਰ ਕੋਈ ਨੀਵੇਂ ਕੋਈ ਉੱਚਾ ਕੋਈ ਸ਼ੇਖ ਹੈ ਜਾਂ ਕੋਈ ਕਮੀ ਹੈ, ਕਿਸੇ ਨੇ ਵੀ ਨਹੀਂ ਰੁਕਣਾ। ਅਲਟੀਮੇਟਲੀ ਵਾਰੀ ਆਪੋ ਆਪਣੀ ਚਲੇ ਮਸਾਇਕ ਸ਼ੇਖ। ਬਹੁਤ ਸਾਰੇ ਸ਼ੇਖ ਜਿਹੜੇ ਨੇ ਉਹਨਾਂ ਨੇ ਵੀ ਅਲਟੀਮੇਟਲੀ ਚਲੇ ਜਾਣੇ ਜੀ। ਔਰ ਦੂਸਰਾ ਵੀ ਸ਼ਲੋਕ ਇਸੇ ਥਾਟ ਦੇ ਉੱਤੇ ਹੀ ਹੈ, ਫਰੀਦਾ ਦੋਹੋ ਦੀਵੀ ਬਲਦਿਆਂ ਮਲਕ ਬੈਠਾ ਆਏ, ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ। ਹੁਣ ਬਹੁਤ ਜਿਹੜੇ ਦੋ ਦੀਵੀ ਦਾ ਦੋ ਅੱਖਾਂ, ਹੁਣ ਬਾਬਾ ਫਰੀਦ ਕਹਿੰਦੇ ਨੇ ਕਿ ਮੇਰੀਆਂ ਦੋ ਅੱਖਾਂ ਨੇ, ਅੱਖਾਂ ਦੇ ਦੇਖਦਿਆਂ ਕੀ ਵਾਪਰ ਰਿਹਾ। ਫਰੀਦਾ ਦੋਹੋਂ ਦੀਵੀ ਬਲਦੇ ਇਹਨਾਂ ਅੱਖਾਂ ਦੇ ਸਾਹਮਣੇ ਮਲਕ ਬੈਠਾ ਆਏ, ਜਿਵੇਂ ਅਸੀਂ ਇਜ਼ਰਾਈਲ ਜਾਂ ਮੌਤ, ਮਲਕੁਲ ਮੌਤ ਵੀ ਗੁਰਬਾਣੀ ਦੇ ਵਿੱਚ ਆਇਆ, ਮਲਕ ਵੀ ਮੌਤ ਦਾ ਫਰਿਸ਼ਤਾ ਹੈ ਜੀ, ਕਿ ਮਲਕ ਬੈਠਾ ਆਏ ਕਿ ਮੌਤ ਦਾ ਫਰਿਸ਼ਤਾ ਆ ਕੇ ਬਹਿ ਗਿਆ ਸਾਹਮਣੇ, ਮੇਰੀਆਂ ਅੱਖਾਂ ਦੇਖ ਰਹੀਆਂ। ਔਰ ਗੜ ਲੀਤਾ ਘੱਟ ਲੁੱਟਿਆ, ਗੜ ਸਰੀਰ ਰੂਪੀ ਕਿਲਾ ਕਿ ਉਸਨੇ ਕਿਲੇ ਨੂੰ ਢਾ ਲਿਆ ਜੀ, ਘੱਟ ਹਿਰਦੇ ਨੂੰ ਤੇ ਹਿਰਦੇ ਨੂੰ ਲੁੱਟ ਲਿਆ। ਹੁਣ ਜਿਵੇਂ ਲੁਟੇਰਿਆਂ ਦਾ ਅਲੰਕਾਰ ਹੈ ਕਿ ਉਹਨੇ ਢਾਇਆ ਸਰੀਰ ਨੂੰ ਔਰ ਉਹਨੇ ਹਿਰਦਾ ਲੁੱਟ ਲਿਆ। ਦੀਵੜੇ ਗਿਆ ਬੁਝਾਏ, ਤੇ ਅਲਟੀਮੇਟਲੀ ਉਹ ਅੱਖਾਂ ਜਿਹੜੀਆਂ ਪਹਿਲਾਂ ਢੀਕ ਰਹੀਆਂ ਹੁੰਦੀਆਂ ਨੇ, ਕੋਈ ਕਹਿੰਦਾ ਮੇਰਾ ਪੁੱਤਰ ਆ ਜਾਏ, ਕੋਈ ਧੀ ਆ ਜਾਏ, ਹਾਲਾਂ ਦਿਲ ਬੰਦ ਹੋਣ ਨੂੰ ਹੁੰਦਾ ਹੈ ਉਹਦੇ ਤੇ, ਉਹ ਆਰਟੀਫਿਸ਼ੀਅਲ, ਲੇਕਿਨ ਉਹ ਅੱਖਾਂ ਢੀਕ ਰਹੀਆਂ ਹੁੰਦੀਆਂ ਨੇ ਕਿਸੇ ਚੀਜ਼ ਨੂੰ। ਔਰ ਅਲਟੀਮੇਟਲੀ ਕਿਉਂਕਿ ਡੈਥ ਵੀ ਜਦੋਂ ਮੈਡੀਕਲੀ ਕਿਹਾ ਜਾਂਦਾ ਕਲੀਨਿਕਲੀ ਡੈਡ ਬ੍ਰੇਨ, ਔਰ ਜਦੋਂ ਕਲੀਨਿਕਲੀ ਡੈਡ ਹੁੰਦਾ ਹੈ ਬ੍ਰੇਨ, ਨਾਲ ਦੀ ਨਾਲ ਜਿਹੜੀਆਂ ਨੇ ਅੱਖਾਂ ਵੀ ਬੰਦ ਹੋ ਜਾਂਦੀਆਂ ਨੇ। ਔਰ ਉਹਨਾਂ ਦੇ ਸਾਹਮਣੇ, ਔਰ ਇਹ ਵੀ ਇਹ ਰਿਮਾਈਂਡਰ ਹੈ ਕਿ ਜ਼ਿੰਦਗੀ ਤੁਰੀ ਜਾਂਦੀ ਹੈ, ਮੌਤ ਚਾਰ ਚਫੇਰੇ ਹੈ। ਔਰ ਬਾਬਾ ਫਰੀਦ ਦਾ ਹੀ ਇੱਕ ਸ਼ਲੋਕ ਇਸ ਪ੍ਰਥਾਏ ਵੀ ਸੀ ਕਿ ਭਾਈ ਮੈਂ ਇਹ ਦੇਖਿਆ ਕਿ ਵੀ ਉਹ ਸੋਹਣੀਆਂ ਅੱਖਾਂ ਜਿਨ੍ਹਾਂ ਦੇ ਉੱਤੇ ਕਜਲੇ ਦੀ ਇੱਕ ਜਿਹੜੀ ਧਾਰ ਹੈ, ਕੱਜਲ ਰੇਖ ਨਾ ਸਹਿੰਦੀਆਂ ਪੰਖੀ ਬਹਿ ਹਿੱਠ, ਕਿ ਵੀ ਉਹਨਾਂ ਹੀ ਅੱਖਾਂ ਦੇ ਵਿੱਚ ਕਬਰਾਂ ਦੇ ਹਵਾਲੇ ਨਾਲ ਹੈ ਕਿ ਜਿਹੜੇ ਇਨਸੈਕਟ ਨੇ, ਵਿੰਗਡ ਇਨਸੈਕਟਸ, ਉਹਨਾਂ ਨੇ ਆਪਣੇ ਆਲਣੇ ਬਣਾਏ ਹੋਏ ਨੇ ਕਿ ਵੀ ਕਿਸ ਕਦਰ ਉਹ ਕੋਈ ਖੂਬਸੂਰਤ ਹੈ, ਕੋਈ ਸ਼ੇਖ ਹੈ, ਕੋਈ ਮਸਾਇਕ ਹੈ, ਕੋਈ ਰਾਜਾ ਹੈ, ਕੋਈ ਰੰਕ ਹੈ। ਅਲਟੀਮੇਟਲੀ ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਥ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।